ਤੋਂ ਜ਼ਿਆਦਾ ਜਿਹੜਾ ਉੱਥੇ ਮੌਤਾਂ ਹੋਈਆਂ, ਉੱਥੇ ਡੈਥਸ ਹੋਈਆਂ ਹੈਗੀਆਂ ਤੇ ਬਹੁਤ ਜ਼ਿਆਦਾ ਜਿਹੜੀ ਬੁਰੀ ਸਿਚੁਏਸ਼ਨ ਹੋਈ ਸੀ। ਈਵਨ ਨਿਊਯਾਰਕ ਪੋਸਟ ਨੇ ਇਹ ਅਨਾਉਂਸ ਕੀਤਾ ਆ ਵੀ ਜਿਹੜੇ ਸਿਟੀ EMPLOYEES ਆ ਉਹਨਾਂ ਨੂੰ $500 ਜਿਹੜਾ ਪੇ ਚੈੱਕ ਦੇ ਵਿੱਚ ਬੋਨਸ ਦਿੱਤਾ ਜਾਊਗਾ ਜੇ ਉਹ ਵੈਕਸੀਨ ਲਵਾਉਂਦੇ ਹੈਗੇ ਆ। ਹੂੰ 70% ਜਿਹੜੀ ਵਰਕਫੋਰਸ ਆ ਉਹ ਵੈਕਸੀਨੇਟਡ ਆ। 46,000 ਦੇ ਕਰੀਬ ਜਿਹੜੇ ਕਹਿੰਦੇ ਭਈ ਜਿਹੜੇ ਵਰਕਰਸ ਆ ਉਹਨਾਂ ਨੇ ਹਜੇ ਤੱਕ ਵੈਕਸੀਨ ਨਹੀਂ ਲਵਾਇਆ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਟੈਕਸਸ ਦੀ ਇੱਕ ਜਿਹੜੇ ਨਰਸ ਆ, ਉਸ ਦੇ ਉੱਤੇ 4 ਬੰਦਿਆਂ ਨੂੰ ਮਾਰਨ ਦੇ ਜਿਹੜੇ ਆ ਉਹ ਦੋਸ਼ ਲੱਗੇ ਨੇ। ਕਨਵਿਕਟ ਇਨਫੈਕਟ ਕਹਿੰਦੇ ਆ ਵੀ ਕੀਤਾ ਗਿਆ। ਕਹਿੰਦੇ ਏਅਰ ਇੰਜੈਕਸ਼ਨਸ ਦੇ ਨਾਲ ਜਾਣਬੁੱਝ ਕੇ ਇਸ ਨੇ 4 ਪੇਸ਼ੈਂਟਸ ਆ ਉਹਨਾਂ ਨੂੰ ਮਾਰ ਦਿੱਤਾ। ਹਾਰਟ ਸਰਜਰੀਜ਼ ਉਹਨਾਂ ਦੀਆਂ ਹੋਈਆਂ ਸੀਗੀਆਂ ਤੇ ਇਹ ਪ੍ਰੋਸੀਕਿਊਟਰਸ ਨੇ ਦੱਸਿਆ ਵੀ ਇਹਨਾਂ 4 ਪੇਸ਼ੈਂਟਸ ਨੂੰ ਇਸ ਟੈਕਸਸ ਦੀ ਨਰਸ ਉਸ ਨੇ ਜਾਣਬੁੱਝ ਕੇ ਹਵਾ ਦੇ ਟੀਕੇ ਜਿਹੜੇ ਉਹ ਲਾਏ, ਇੰਜੈਕਟ ਜਿਹੜੇ ਉਹ ਕਰ ਦਿੱਤੇ। ਸਮਿਥ ਕਾਉਂਟੀ ਜਿਊਰੀ ਜਿਹੜੀ ਆ ਉਹਨਾਂ ਨੇ ਕਹਿੰਦੇ 1 ਘੰਟੇ ਤੱਕ ਡੈਲੀਬਰੇਟ ਕੀਤਾ। ਉਸ ਤੋਂ ਬਾਅਦ ਦੇ ਵਿੱਚ ਵਿਲੀਅਮ ਜਾਰਜ ਡੇਵਿਸ ਜਿਹੜਾ ਹਾਲਜ਼ਵਿਲ ਉੱਥੇ ਦਾ ਰਹਿਣ ਵਾਲਾ ਸੀ, ਉਸ ਨੂੰ ਮਰਡਰ ਚਾਰਜਿਸ, ਕੈਪੀਟਲ ਮਰਡਰ ਦਾ ਗਿਲਟੀ ਜਿਹੜਾ ਆ ਉਹ ਪਾਇਆ ਗਿਆ। ਮਲਟੀਪਲ ਵਿਕਟਮਸ, 37 ਸਾਲ ਇਸ ਨਰਸ ਦੀ ਜਿਹੜੀ ਇਹ ਉਮਰ ਹੈਗੀ ਇਸ ਬੰਦੇ ਦੀ ਤੇ ਇਸ ਤਰੀਕੇ ਦੇ ਨਾਲ ਦੇਖੋ ਇਹਨੇ 4 ਜਾਣਿਆਂ ਦਾ ਕਤਲ ਜਿਹੜਾ ਉਹ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਕਈ ਵਾਰੀ ਰਹਿ ਕੇ ਇੱਦਾਂ ਦੀਆਂ ਖਬਰਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਰਹੀਆਂ ਆ ਵੀ ਜਿਹੜੇ ਇਸ ਪੇਸ਼ੇ ਦੇ ਵਿੱਚ ਵੀ ਲੋਕ ਜਿਹੜੇ ਉਹ ਸੀਗੇ, ਉਹਨਾਂ ਵਿੱਚ ਵੀ ਦਰਿੰਦੇ ਜਿਹੜੇ ਇੱਕ ਹਿਸਾਬ ਦੇ ਨਾਲ ਘਿਨਾਉਣੇ ਕੰਮ ਕਰਨ ਵਾਲੇ ਜਿਹੜੇ ਉਹ ਘੁਸ ਗਏ ਸੀ। ਜੀ, ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਆ, ਜਿੱਥੇ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੀਆਂ ਕਹਿੰਦੇ ਭਈ ਜੱਜ ਲੇਡੀਜ਼ ਸੀਗੀਆਂ, ਬੀਬੀਆਂ ਸੀਗੀਆਂ ਜਾਂ ਲਾਇਰਸ ਲੇਡੀਜ਼ ਹੈਗੀਆਂ, ਉਹ ਹੁਣ ਆਪਣੇ ਜਿਹੜੇ ਆ ਉਹਨਾਂ ਨੂੰ ਮੌਤ ਦਾ ਖਤਰਾ ਹੈਗਾ ਆ। ਕਹਿੰਦੇ ਵੀ ਤਾਲੀਬਾਨ ਕਿਸੇ ਟਾਈਮ ਵੀ ਉਹਨਾਂ ਨੂੰ ਜਿਹੜਾ ਆ ਮਾਰ ਸਕਦੇ ਹੈਗੇ ਆ। ਦੂਸਰੇ ਪਾਸੇ ਤਾਲੀਬਾਨ ਨੇ ਓਪਨਲੀ ਇਹ ਕਹਿ ਦਿੱਤਾ ਵੀ ਜਿਹੜੇ ਲੋਕਾਂ ਨੇ ਸੁਸਾਈਡ ਬੰਬਰ ਬਣ ਕੇ ਜਿਹੜਾ ਬੰਬ ਚਲਾਏ ਆ ਉਹ ਇਸਲਾਮ ਦੇ ਹੀਰੋ ਹੈਗੇ ਆ ਤੇ ਉਹਨਾਂ ਨੂੰ ਅਸੀਂ ਜਿਹੜਾ ਫਾਈਨੈਂਸ਼ੀਅਲੀ ਸਪੋਰਟ ਕਰਾਂਗੇ। ਸੀਰਾਜ਼ੂਨ ਹਕਾਨੀ ਇੰਟੀਰੀਅਰ ਮਿਨਿਸਟਰ ਜਿਹੜੇ ਆ ਉੱਥੇ ਦੇ ਇਸ ਟਾਈਮ ਦੇ ਬਣੇ ਹੋਏ, ਉਹਨਾਂ ਨੇ ਕਿਹਾ ਵੀ $112 ਦੇ ਕਰੀਬ ਕੈਸ਼ ਤੇ ਹੋਰ ਕੱਪੜੇ ਵਗੈਰਾ ਜਿਹੜੇ ਆ, ਜਿਹੜੇ ਬੰਬਰਸ ਮਰੇ ਆ ਬੰਬ ਚਲਾਉਂਦੇ ਹੋਏ ਜਿਹਾਦ ਲਈ ਜਿਨ੍ਹਾਂ ਨੇ ਸੈਕਰੀਫਾਈਸ ਕੀਤਾ, ਉਹਨਾਂ ਨੂੰ ਅਸੀਂ ਜਿਹੜਾ ਆ ਇਹ ਸਨਮਾਨਿਤ ਕਰਨ ਜਾ ਰਹੇ ਹੈਗੇ। ਦੇਖ ਲਓ। ਸੋ ਆਪ ਇਸ ਹਿਸਾਬ ਦੇ ਨਾਲ ਉਹਨਾਂ ਨੂੰ ਕਰ ਰਹੇ ਆ ਵੀ ਤੁਸੀਂ ਇਹ ਕੰਮ ਕਰੋ ਤੇ ਫਿਰ ਤੁਹਾਨੂੰ ਜਿਹੜਾ ਆ ਅਸੀਂ ਡਾਲਰ ਜਿਹੜੇ ਉਹ ਪੈਸੇ ਜਿਹੜੇ ਉਹ ਦੇਵਾਂਗੇ। ਯੂਕੇ ਦੇ ਵਿੱਚ ਜਿਹੜੇ ਡਾਕਟਰਸ ਆ ਉਹ ਹੁਣ ਗੁਹਾਰ ਲਾ ਰਹੇ ਆ ਵੀ ਕਹਿੰਦੇ ਕੋਵਿਡ ਦੀਆਂ ਰੈਸਟ੍ਰਿਕਸ਼ਨਸ ਆ ਮੁੜ ਲੈ ਕੇ ਆਓ। ਕਹਿੰਦੇ ਵੀ ਨਵੀਂ ਮਿਊਟੇਸ਼ਨ ਉੱਥੇ ਜਿਹੜੀ ਹੁਣ ਜਿਹੜੇ ਕੋਵਿਡ ਦੇ ਪੇਸ਼ੈਂਟਸ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਯੂਕੇ ਦੇ ਵਿੱਚ ਵਿੰਟਰ ਦੇ ਵਿੱਚ ਮੁੜ ਦੁਬਾਰਾ ਜਿਹੜਾ ਕ੍ਰਾਈਸਿਸ ਆ ਉਹ ਆ ਸਕਦਾ ਹੈਗਾ ਆ। ਯੂਕੇ ਦੇ ਜਿਹੜੇ ਐਕਸਪਰਟ ਆ ਉਹ ਇਸ ਨਵੀਂ ਮਿਊਟੇਸ਼ਨ ਦੀ ਵਾਇਰਸ ਨੂੰ ਜਿਹੜਾ ਕਹਿੰਦੇ ਵੀ ਬਹੁਤ ਕਲੋਜ਼ਲੀ ਜਿਹੜਾ ਉਹ ਦੇਖ ਰਹੇ ਹੈਗੇ ਆ ਤੇ ਕਹਿੰਦੇ ਵੀ ਜੇ ਹਾਲ ਦੀ ਘੜੀ ਜੇ ਇਹ ਚੀਜ਼ ਨਾ ਨਜਿੱਠੀ ਗਈ, ਨਾ ਥੋੜਾ ਠੀਕ ਹੋਇਆ ਤਾਂ ਮੇ ਬੀ ਪਲਾਨ B ਦੇ ਤਹਿਤ ਜਿਹੜਾ ਕੋਵਿਡ ਰਿਸਟ੍ਰਿਕਸ਼ਨਸ ਆ ਉਸ ਦੇ ਵੱਲ ਨੂੰ ਜਿਹੜਾ ਉਹ ਫੇਰ ਵੱਧ ਤੋਂ ਜ਼ਿਆਦਾ ਉੱਥੇ ਹੋਈਆਂ ਨੇ। ਅਮਰੀਕਾ ਦੇ ਲਗਾਤਾਰ ਇਸ ਵਿੱਚ ਗਿਰਾਵਟ ਦੇਖੀ ਗਈ ਹੈ। ਉਹ ਦੁਬਾਰਾ ਵਧਣੇ ਜੀ। ਸੋ ਰਾਜਕਨਵੀਰ ਸਿੰਘ ਜੀ, ਲੱਗਦਾ ਕੁਛ ਇੰਟਰਨੈਟ ਕਨੈਕਸ਼ਨ ਦੀ ਪ੍ਰੋਬਲਮ ਆ ਰਹੀ ਆ ਤੇ ਆਪਾਂ ਜੇ ਅਗਲੀ ਖਬਰ ਸਾਂਝੀ ਕਰਦੇ ਜਾਈਏ, ਵਾਈਟ ਹਾਊਸ ਐਕਸਪਲੋਰ ਕਰਨ ਜਾ ਰਿਹਾ ਨੈਸ਼ਨਲ ਗਾਰਡਸ ਨੂੰ ਲਾਉਣ ਦੇ ਲਈ ਵੀ ਜੇ ਇਨ ਕੇਸ ਜਿਹੜੀ ਆ
ਸਪਲਾਈ ਜਿਹੜੀ ਸਮਾਨ ਦੀ ਘਟਦੀ ਹੈਗੀ ਆ। ਸਪਲਾਈ ਚੇਨ ਕ੍ਰਾਈਸਿਸ ਨੂੰ ਕੰਟਰੋਲ ਕਰਨ ਦੇ ਲਈ ਕਹਿੰਦੇ ਵੀ ਨੈਸ਼ਨਲ ਗਾਰਡਸ ਉਹ ਰੈਡੀ ਰਹਿਣਗੇ, ਪਰ ਜ਼ਰੂਰੀ ਨਹੀਂ ਵੀ ਨੈਸ਼ਨਲ ਗਾਰਡਸ ਨੂੰ ਜਿਹੜਾ ਆ ਲਾਇਆ ਜਾਵੇ। ਇਹ ਆਪਾਂ ਦੇਖਿਆ ਹੈ ਵੀ ਸਿਚੁਏਸ਼ਨ ਯੂਕੇ ਦੇ ਵਿੱਚ ਵੀ ਬਣੀ ਸੀਗੀ, ਪਰ ਉੱਥੇ ਤਾਂ ਬਹੁਤ ਬੁਰੀ ਸਿਚੁਏਸ਼ਨ ਬਣੀ ਸੀ, ਪਰ ਇੱਥੇ ਵੀ ਹੁਣ ਜਿਹੜੀ ਸਿਚੁਏਸ਼ਨ ਆ ਇੱਦਾਂ ਦੀ ਬਣਦੀ ਜਾ ਰਹੀ ਆ, ਕਿਉਂਕਿ ਆਪਾਂ ਦੇਖਿਆ ਆ ਵੀ ਬਹੁਤ ਸਾਰੇ ਜਿਹੜੇ ਪੋਰਟਸ ਆ ਉਹਨਾਂ ਦੇ ਉੱਤੇ ਕਿੰਨੇ ਦਿਨ ਹੋ ਗਏ ਆ ਜਿਹੜੇ ਸ਼ਿਪ ਉਹ ਲੱਗੇ ਹੋਏ ਆ ਤੇ ਉਹਨਾਂ ਦੀ ਡਿਲੀਵਰੀ ਜਿਹੜੀ ਉੱਥੋਂ ਕੰਟੇਨਰਸ ਦੀ ਨਹੀਂ ਹੋ ਰਹੀ। ਜੀ। ਸੈਨ ਫਰਾਂਸਿਸਕੋ ਦੀ ਜਿਹੜੀ ਸਿਟੀ ਆ, ਉਹ ਹੁਣ ਲੋਕਾਂ ਨੂੰ ਨਕਦ ਇਨਾਮ ਜਿਹੜੀ ਉਹ ਦੇਵੇਗੀ। ਜਿਹੜੇ ਗੱਡੀਆਂ ਦੇ ਵਿੱਚ ਚੋਰੀਆਂ ਕਰਦੇ ਆ, ਉਹ ਜਿਹੜੇ ਬਰਗਲਰਸ ਆ, ਉਹਨਾਂ ਨੂੰ ਫੜਾਉਣ ਦੇ ਵਿੱਚ ਸਹਾਇਤਾ ਕਰੇਗੀ। ਸੈਨ ਫਰਾਂਸਿਸਕੋ ਦੀ ਮੇਅਰ ਜਿਹੜੀ ਆ, ਉਹਨਾਂ ਨੇ ਕਿਹਾ ਆ ਵੀ ਕੈਸ਼ ਅਵਾਰਡਸ ਅਪ ਟੂ $1,00,000 $100,000 ਤੱਕ ਦਾ ਜਿਹੜਾ ਉਹ ਇਨਾਮ ਜਿਹੜਾ ਉਹ ਮਿਲੇਗਾ, ਜੇ ਕਿਸੇ ਦੀ ਅਰੈਸਟ ਕਰਾਉਣ ਵਿੱਚ ਤੇ ਕਨਵਿਕਸ਼ਨ ਕਰਾਉਣ ਦੇ ਵਿੱਚ ਕਾਮਯਾਬ ਹੁੰਦੇ ਆ, ਵੀ ਜਿਹੜੇ ਇਸ ਟਾਈਮ ਹਾਈ ਲੈਵਲ ਆਟੋ ਬਰਗਲਰੀਜ਼ ਰਿੰਗ ਲੀਡਰਸ ਜਿਹੜੇ ਉੱਥੇ ਬਣੇ ਪਏ ਆ। ਸੈਨ ਫਰਾਂਸਿਸਕੋ ਨਸ਼ੇ ਦੀ ਮਾਰ ਅਧੀਨ ਤਾਂ ਜਿਹੜਾ ਉਹ ਹੈਗਾ ਹੀ ਆ। ਸੜਕਾਂ ਦੇ ਉੱਤੇ ਜਿਹੜਾ ਆਪਾਂ ਦੇਖਦੇ ਹਾਂ ਵੀ ਉੱਥੇ ਹਾਲਾਤ ਮਾੜੇ ਆ। ਹੋਮਲੈਸਨੈਸ ਦਾ ਵੀ ਉੱਥੇ ਬਹੁਤ ਵੱਡੀ ਜਿਹੜੀ ਮਾੜੀ ਸਥਿਤੀ ਬਣੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਰੀਟੇਲ ਦੀਆਂ ਜਿਹੜੀਆਂ ਚੋਰੀਆਂ, ਉਸ ਤੋਂ ਬਾਅਦ ਦੇ ਨਾਲ ਜਿਹੜੀ ਗੱਡੀਆਂ ਦੇ ਵਿੱਚ ਭੰਨ ਤੋੜ ਜਿਹੜੀ ਉਹ ਹੋ ਰਹੀ ਆ। ਜਿਹੜੇ ਉੱਥੋਂ ਦੇ ਵਸਨੀਕ ਆ, ਉਹ ਹੁਣ ਪੱਕੇ ਹੀ ਉਹਨਾਂ ਨੇ ਪੋਸਟਰ ਗੱਡੀਆਂ ਦੇ ਉੱਤੇ ਚਿਪਕਾਏ ਆ ਵੀ ਨਥਿੰਗ ਵੈਲਿਊਏਬਲ ਇਨ ਮਾਈ ਕਾਰ, ਡੋਂਟ ਬ੍ਰੇਕ ਦਾ ਗਲਾਸ। ਉੱਦਾਂ ਦੇ ਜਿਹੜੇ ਪੋਸਟਰ ਆ, ਉਹਨਾਂ ਨੂੰ ਲਾਉਣੇ ਪੈ ਰਹੇ ਆ ਵੀ ਇਸ ਤੋਂ ਜਿਹੜਾ ਉਹਨਾਂ ਦਾ ਬਚਾਅ ਹੋ ਸਕੇ। ਪਰ ਜਿਹੜੇ ਖਾਸ ਕਰਕੇ ਸੈਲਾਨੀ ਘੁੰਮਣ ਜਾਂਦੇ ਨੇ, ਉੱਥੇ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਆ ਉਹ ਪ੍ਰੋਬਲਮ ਆ ਰਹੀ ਆ। ਇਸ ਫੰਡ ਦੇ ਵਿੱਚ ਹੁਣ ਤੱਕ $2,25,000 ਜਿਹੜੇ ਕਹਿੰਦੇ ਵੀ ਜੁੜੇ ਨੇ, ਵੀ ਕਹਿੰਦੇ ਵੀ ਉਹਨਾਂ ਲੋਕਾਂ ਨੂੰ ਉਹ ਹੁਣ ਪੇ ਕੀਤੇ ਜਾਣਗੇ, ਜਿਹੜੇ ਵੀ ਹਾਈ ਲੈਵਲ ਜਿਹੜੇ ਲੀਡਰਸ ਆ ਇਸ ਆਰਗੇਨਾਈਜ਼ਡ ਇਹ ਕ੍ਰਾਈਮ ਦੇ, ਆਟੋ ਬਰਗਲਰੀ ਦੇ, ਉਹਨਾਂ ਦੀ ਜਿਹੜੀ ਆ ਫੜਾਉਣ ਦੇ ਵਿੱਚ ਮਦਦ ਜਿਹੜੀ ਉਹ ਕਰਨਗੇ। ਸੋ ਜਿਹੜੀ ਮੇਅਰ ਬਰੀਡ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਉਹ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਪਿਛਲੇ ਹਫ਼ਤੇ ਹੀ ਆਸਟ੍ਰੇਲੀਆ ਦਾ ਹੀ ਇੱਕ ਮਸ਼ਹੂਰ ਸਿੰਗਰ ਕਲਿੰਟਨ ਕੇਨ ਆ, ਉਸਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪਾਇਆ ਸੀਗਾ ਵੀ ਰੋਬਰਸ ਜਿਹੜੇ ਇਹਨਾਂ ਨੇ ਚੋਰੀ ਕੀਤੀ ਆ, ਉਹਨਾਂ ਨੇ $30,000 ਦਾ ਉਸਦੇ ਕੈਮਰੇ ਦਾ ਇਕਵਿਪਮੈਂਟ ਜਿਹੜਾ ਉਸ ਦੇ ਵਿੱਚੋਂ ਚੋਰੀ ਕਰ ਲਿਆ ਸੀਗਾ, ਉਸਦੀ SUV ਦੇ ਵਿੱਚ ਭੰਨ ਤੋੜ ਕਰਕੇ। ਜੀ। ਜੈਕ ਡੋਰਸੀ ਜਿਹੜੇ CEO ਹੈਗੇ ਆ ਟਵਿੱਟਰ ਦੇ, ਤੇ ਮਾਰਕ ਜ਼ਕਰਬਰਗ ਫੇਸਬੁੱਕ ਦੇ, ਦੋਨਾਂ ਦੀ ਆਪਸ ਦੇ ਵਿੱਚ ਸ਼ਬਦੀ ਜੰਗ ਜਿਹੜੀ ਆ ਕਾਫੀ ਗਰਮ ਹੋਈ ਹੈਗੀ ਆ। ਜੈਕ ਡੋਰਸੀ ਨੇ ਜਿਹੜੇ ਟਵਿੱਟਰ ਦੇ CEO ਆ, ਉਹਨਾਂ ਨੇ ਮੈਟਾਵਰਸ ਜਿਹੜਾ ਆ ਫੇਸਬੁੱਕ ਨੇ ਗੱਲ ਕੀਤੀ ਆ ਵੀ ਅਸੀਂ ਇੱਕ ਮੈਟਾਵਰਸ ਕੰਪਨੀ ਬਣਨ ਜਾ ਰਹੇ ਆ। ਉਹਦੇ ਤੇ ਫਨ ਉਡਾਇਆ ਹੈਗਾ, ਉਹਦੇ ਤੇ ਮਜ਼ਾਕ ਕੀਤਾ ਹੈਗਾ। ਤੇ ਦੂਸਰੇ ਪਾਸੇ ਜਿਹੜੀ ਫੇਸਬੁੱਕ ਵਾਲੇ ਆ, ਉਹ ਕਹਿੰਦੇ ਆ ਵੀ ਹੋ ਸਕਦਾ ਅਸੀਂ ਕੰਪਨੀ ਦਾ ਨਾਮ ਵੀ ਬਦਲ ਦਈਏ। ਇਹਦੇ ਬਾਰੇ ਵੀ ਥੋੜ੍ਹਾ ਜਿਹਾ ਟੈਕਨੀਕਲ ਥੋੜ੍ਹਾ ਹੈਗਾ, ਤੁਸੀਂ ਦੱਸੋ ਵੀ ਇਹਦੇ ਬਾਰੇ ਕੀ ਜਿਹੜਾ ਹੈਗਾ। ਜੀ। ਸੋ ਹਰਜੋਤ ਸਿੰਘ ਜੀ, ਰਾਈਟ ਨਾਓ ਤਾਂ ਇਹੀ ਜਿਹੜਾ ਚੱਲ ਰਿਹਾ ਹੈ, ਜਿੱਦਾਂ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੈਟ ਆ, ਉਸੇ ਤਰੀਕੇ ਦੇ ਨਾਲ ਫੇਸਬੁੱਕ ਇੱਕ ਵੱਡੀ ਕੰਪਨੀ ਜਿਹੜੀ ਬਣਾਉਣ ਜਾ ਰਹੀ ਆ, ਜਿਸ ਦੇ ਅਧੀਨ ਫਿਰ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਓਕੂਲਸ, ਹੋਰ ਜਿੰਨੇ ਵੀ ਇਹਨਾਂ ਦੀਆਂ ਡਿਵੀਜ਼ਨਸ ਆ, ਉਹਨਾਂ ਨੂੰ ਜਿਹੜਾ ਉਹ ਕਰੇਗੀ। ਸੋ ਜਿੱਦਾਂ ਗੂਗਲ ਨੇ ਅਲਫਾਬੈਟ ਤਿਆਰ ਕੀਤੀ ਸੀ, ਉੱਦਾਂ ਹੀ ਫੇਸਬੁੱਕ ਹੁਣ ਜਿਹੜੀ ਆ ਕੁਛ ਉਹ ਤਿਆਰ ਕਰਨ ਜਾ ਰਹੇ। ਹੁਣ ਇਹ ਨਹੀਂ ਪਤਾ ਵੀ ਕੀ ਨਾਮ ਜਿਹੜਾ ਉਹ ਰੱਖਣਗੇ। ਸੋ ਇਹ ਨੀਲੇ ਜਿਹੜੇ ਡੱਬੇ ਵਾਲੀ ਇਹ ਐਪ ਆ, ਫੇਸਬੁੱਕ ਆ, ਇਸ ਦਾ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਪੇਰੈਂਟ ਕੰਪਨੀ ਜਿਹੜੀ ਉਹ ਕੋਈ ਬਣਨ ਜਾ ਰਹੀ ਆ। ਮੇ ਬੀ ਇਹਦਾ ਨਾਂ ਤਾਂ ਨਹੀਂ ਚੇਂਜ ਕਰਨਗੇ। ਵੀ ਗੱਲ ਇਹ ਆ ਵੀ ਕੋਸ਼ਿਸ਼ ਇਹ ਕਰ ਰਹੇ ਆ ਵੀ ਫੇਸਬੁੱਕ ਦਾ ਨਾਮ ਹੁਣ ਬਦਨਾਮ ਤਾਂ ਜਿਹੜਾ ਆ ਉਹ ਇੰਨਾ ਕੁ ਜ਼ਿਆਦਾ ਹੋ ਚੁੱਕਾ ਵੀ ਆਪਣੀ ਜਿਹੜੀ ਪੇਰੈਂਟ ਕੰਪਨੀ ਹੋਊਗੀ, ਉਸ ਨੂੰ ਜ਼ਿਆਦਾ ਪ੍ਰਮੋਟ ਕਰਨ ਦੀ ਜਿਹੜੀ ਕੋਸ਼ਿਸ਼ ਕਰਨਗੇ। ਇਸ ਟਾਈਮ ਬਹੁਤ ਵੱਡੀ ਜਿਹੜੀ ਸਮੱਸਿਆ ਦੇ ਵਿੱਚੋਂ ਫੇਸਬੁੱਕ ਜਿਹੜੀ ਉਹ ਜੂਝ ਰਹੀ ਆ ਵੀ ਯੂਜ਼ਰ ਰਿਟੈਂਸ਼ਨ ਉਹਨਾਂ ਦੀ ਬਹੁਤ ਘੱਟ ਹੈਗੀ ਆ। ਲੋਕ ਘੱਟ ਸਮਾਂ ਜਿਹੜਾ ਫੇਸਬੁੱਕ ਦੇ ਉੱਤੇ ਪਹਿਲੋਂ ਦੇ ਨਾਲੋਂ ਜਿਹੜਾ ਉਹ ਬਤੀਤ ਕਰ ਰਹੇ ਆ, ਜਿਹੜੀ ਕਿ ਮੈਂ ਕਹੂੰਗਾ ਵੀ ਸੋਸ਼ਲ ਲਾਈਫ ਦੇ ਲਈ ਤੇ ਦੁਨੀਆ ਦੇ ਲਈ ਇੱਕ ਚੰਗੀ ਗੱਲ ਜਿਹੜੀ ਉਹ ਰਹੇਗੀ। ਜਿੰਨਾ ਘੱਟ ਹੋਵੇ ਓਨਾ ਹੀ ਜਿਹੜਾ ਇਸ ਦੇ ਵਿੱਚ ਬਿਹਤਰੀ ਹੈਗੀ ਆ, ਕਿਉਂਕਿ ਪ੍ਰੋਬਲਮ ਹੀ ਪ੍ਰੋਬਲਮ ਅਦਰਵਾਈਜ਼ ਜਿਹੜੀ ਉਹ ਇਸ ਦੇ ਨਾਲ ਆ ਰਹੀ ਆ। ਸੋ ਲੈਟਸ ਸੀ ਕੀ ਬਣਦਾ, ਕੀ ਮਲਟੀਵਰਸ ਇਹ ਤਿਆਰ ਕਰਦੇ, ਕਿਹੜੀ ਕੋਈ ਨਵੀਂ ਕੰਪਨੀ ਜਿਹੜੀ ਉਹ ਤਿਆਰ ਹੋਊਗੀ, ਇਹ ਦੇਖਣ ਵਾਲੀ ਗੱਲ
ਜੀ। ਰਹੇਗੀ। ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਵੀ ਐਜ਼ ਅ ਡਿਫੈਂਡੈਂਟ ਜਿਹੜਾ ਆ ਡਿਸਟ੍ਰਿਕਟ ਆਫ ਕੋਲੰਬੀਆ ਦੀ ਅਟਾਰਨੀ ਜਨਰਲ ਆ, ਉਹਦੇ ਵੱਲੋਂ ਪਾਇਆ ਗਿਆ ਆ। ਕਹਿੰਦੇ ਵੀ ਉਹ ਪਰਸਨਲੀ ਰਿਸਪੌਂਸੀਬਲ ਆ ਕੈਂਬਰਿਜ ਐਨਾਲਿਟੀਕਲ ਸਕੈਂਡਲ ਦੇ ਲਈ। ਸਰੋਤਿਆਂ ਨੂੰ ਯਾਦ ਹੋਊਗਾ ਵੀ ਇਹ ਕੈਂਬਰਿਜ ਐਨਾਲਿਟੀਕਲ ਕੰਪਨੀ ਜਿਹੜੀ ਆ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਇਹ ਕਾਫੀ ਇਹਦਾ ਨਾਮ ਬਦਨਾਮ ਹੋਇਆ ਸੀਗਾ। ਸੋ ਜੇ ਫੇਸਬੁੱਕ ਦਾ ਸੀਈਓ ਮਾਰਕ ਜ਼ਕਰਬਰਗ ਨੂੰ ਲਿਸਟ ਕੀਤਾ ਜਾਂਦਾ ਹੈ ਐਜ਼ ਅ ਡਿਫੈਂਡੈਂਟ ਇਸ ਕੰਪਲੇਨ ਦੇ ਵਿੱਚ, ਤੇ ਇਹ ਵੀ ਇਹਨਾਂ ਦੀ ਜਿਹੜੀ ਆ ਕਾਫੀ ਬੈਡ ਪਬਲਿਸਿਟੀ ਹੋਊਗੀ। ਹਾਂ, ਕੋਈ ਇਹਦੇ ਲਈ ਵੈਸੇ ਨਵੀਂ ਗੱਲ ਨਹੀਂ ਆ, ਕਿੰਨੀਆਂ ਕਮੇਟੀਆਂ ਦੇ ਮੋਹਰੇ ਜਾ ਆਏ ਆ, ਕਿੰਨੇ ਜਿਹੜੇ ਦੋਸ਼ ਲੱਗਦੇ ਰਹੇ ਆ। ਇਹ ਆਮ ਜੀ ਗੱਲ ਆ, ਰਾਸ਼ਟਰਪਤੀਆਂ ਤੇ ਲੱਗਦੇ ਰਹਿੰਦੇ ਆ। ਇਹ ਅੱਜ-ਕੱਲ੍ਹ ਲੋਕਾਂ ਦੇ ਲਈ ਇਹ ਆਮ ਜੀ ਗੱਲ ਜਿਹੜੀ ਉਹ ਬਣਦੀ ਜਾ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ੍ਹ ਮੈਂ ਜਿੱਦਾਂ ਦੱਸ ਰਿਹਾ ਸੀਗਾ ਵੀ ਇੰਡੀਆ ਨੂੰ ਜਾਣ ਦੇ ਲਈ ਤੇ ਸੋ ਥੋੜ੍ਹੀ ਇਨਫੋਰਮੇਸ਼ਨ ਜਿਹੜੀ ਉਹ ਟੂਰਿਸਟ ਵੀਜ਼ੇ ਦੀ ਆ, ਉਹ ਮੇਰੇ ਕੋਲ ਹੈਗੀ ਆ। ਸੋ ਮੈਂ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਆਪਾਂ ਸਾਂਝੀ ਕਰਦੇ ਹੋਏ ਜਾਂਦੇ ਆ ਵੀ ਇੰਡੀਆ ਨੂੰ ਜੇ ਕੋਈ ਜਾਣ ਦਾ ਇੱਛੁਕ ਹੈਗਾ ਆ, ਕਿਹੜਾ ਵੀਜ਼ਾ ਜਿਹੜਾ ਉਹ ਇਸ ਟਾਈਮ ਉਹ ਮੰਨ ਰਹੇ ਆ, ਕੀ ਜਿਹੜਾ ਉਹ ਤੁਹਾਨੂੰ ਕਰਨਾ ਜਿਹੜਾ ਉਹ ਪੈ ਸਕਦਾ ਆ। ਸੋ 15 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਜਿਹੜੇ ਆ ਇਹਨਾਂ ਨੇ ਚਾਰਟਰ ਫਲਾਈਟਸ ਯਾਨੀ ਕਿ ਗਰੁੱਪ ਟੂਰਿਜ਼ਮ ਇਕੱਠੇ ਹੋ ਕੇ ਜਾਣ ਦੇ ਲਈ ਉਹ ਤੁਸੀਂ ਜਿਹੜਾ ਕਹਿੰਦੇ ਵੀ ਜਾ ਸਕਦੇ ਆ। ਈ ਟੂਰਿਸਟ ਵੀਜ਼ਾ ਜਾਂ ਟੂਰਿਸਟ ਵੀਜ਼ਾ ਜਿਹੜਾ ਆ ਕਹਿੰਦੇ ਵੀ ਉਹ ਲਿਆ ਜਾ ਸਕਦਾ ਆ ਜੇ 15 ਅਕਤੂਬਰ ਤੋਂ ਬਾਅਦ 'ਚ ਲੈਣਾ ਆ। ਇਹ ਜੇ ਕਿਸੇ ਦੇ ਕੋਲ 6 ਅਕਤੂਬਰ 2021 ਤੋਂ ਬਾਅਦ ਦੇ ਵਿੱਚ ਵੀਜ਼ਾ ਲੱਗਾ ਆ, ਉਹੀ ਰਾਈਟ ਨਾਓ ਐਲੀਜੀਬਲ ਆ। ਜਿਨ੍ਹਾਂ ਦੇ 6 ਅਕਤੂਬਰ 2021 ਤੋਂ ਪਹਿਲਾਂ ਦੇ ਲੱਗੇ ਹੋਏ ਵੀਜ਼ੇ ਆ, ਉਹ ਅਜੇ ਵੀ ਸਸਪੈਂਡਡ ਆ। ਸੋ ਪੁਰਾਣੇ ਵੀਜ਼ੇ ਜਿਨ੍ਹਾਂ ਦੇ ਲੱਗੇ ਆ, ਉਸ ਵੀਜ਼ੇ ਦੇ ਉੱਤੇ ਤੁਸੀਂ ਅਜੇ ਵੀ ਜਿਹੜਾ ਉਹ ਨਹੀਂ ਜਾ ਸਕਦੇ। ਜੇ ਜਾਣਾ ਚਾਹੁੰਦੇ ਆ ਤਾਂ ਤੁਹਾਨੂੰ ਨਵਾਂ ਵੀਜ਼ਾ ਜਿਹੜਾ ਆ ਉਹ ਇਸ ਦੇ ਵਿੱਚ ਲੈਣਾ ਪਊਗਾ। ਜੇ ਇੰਡੀਵਿਜੂਅਲ ਟੂਰਿਸਟ ਦੇ ਤੌਰ ਦੇ ਉੱਤੇ ਜਾਣਾ ਚਾਹੁੰਦੇ ਆ ਵੀ ਇਕੱਲੇ ਤੁਸੀਂ ਸਫ਼ਰ ਕਰਨਾ ਚਾਹੁੰਦੇ ਆ ਤੇ ਉਸ ਦੇ ਲਈ 15 ਨਵੰਬਰ ਤੋਂ ਜਿਹੜੇ ਦਰਵਾਜ਼ੇ ਆ ਉਹ ਖੁੱਲਣ ਜਾ ਰਹੇ ਆ। ਉਸ ਦੇ ਵਿੱਚ ਵੀ ਸੇਮ ਥਿੰਗ ਹੀ ਜਿਹੜੀ ਉਹ ਹੋਊਗੀ। ਜਿੰਨੇ ਵੀ ਟੂਰਿਸਟ ਵੀਜ਼ਾ ਜੇ ਕੋਈ ਪੁਰਾਣਾ ਹੈਗਾ 6 ਅਕਤੂਬਰ 2021 ਤੋਂ, ਉਸ ਨੂੰ ਅਜੇ ਨਹੀਂ ਮੰਨਿਆ ਜਾਊਗਾ। ਆਈਦਰ ਨਵਾਂ ਈ ਟੂਰਿਸਟ ਵੀਜ਼ਾ ਤੁਹਾਨੂੰ ਲਗਵਾਉਣਾ ਪਊਗਾ ਤੇ ਜਾਂ ਜਿਹੜਾ ਰੈਗੂਲਰ ਟੂਰਿਸਟ ਵੀਜ਼ਾ ਹੁੰਦਾ ਆ ਉਹ ਤੁਹਾਨੂੰ ਲਗਵਾਉਣਾ ਪਊਗਾ। ਹਾਲ ਦੀ ਘੜੀ ਸਿਰਫ 1 ਮਹੀਨੇ ਦੇ ਲਈ ਹੀ ਇਹਨਾਂ ਨੇ ਜਿਹੜੀ 30 ਡੇ ਸਿੰਗਲ ਐਂਟਰੀ ਹੀ ਜਿਹੜੀ ਆ ਯੂਟੀਲਾਈਜ਼ ਕੀਤੀ ਜਾ ਸਕਦੀ ਆ। ਜਿਹੜੇ 120 ਦਿਨਾਂ ਦੀ ਜੇ ਜੇ ਤੁਹਾਨੂੰ ਟੂਰਿਸਟ ਵੀਜ਼ਾ ਜਾਂ ਈ ਟੂਰਿਸਟ ਵੀਜ਼ਾ ਜਿਹੜਾ ਆ ਉਹ ਲਗਾਇਆ ਜਾਂਦਾ ਹੈਗਾ ਆ। ਸੋ ਤੁਸੀਂ ਔਨਲਾਈਨ ਵੀ ਅਪਲਾਈ ਜਿਹੜਾ ਉਹ ਕਰ ਸਕਦੇ ਆ। ਲੈਂਡ ਬਾਰਡਰਸ ਦੇ ਜ਼ਰੀਏ ਇਹਨਾਂ ਵੀਜ਼ੇਸ ਦੇ ਉੱਤੇ ਜਿਹੜੇ ਨਵੇਂ ਵੀਜ਼ੇ ਵੀ ਹੋਣਗੇ ਤੇ ਜਾਂ ਜਿਹੜੇ ਅਜੇ ਪੁਰਾਣੇ ਵੀਜ਼ੇ ਵੀ ਆ, ਉਸ ਦੇ ਜ਼ਰੀਏ ਆਉਣ ਜਾਣ ਦਾ ਜਿਹੜਾ ਅਜੇ ਵੀ ਸਾਧਨ ਨਹੀਂ ਹੈਗਾ। ਸੋ ਜੇ ਕੋਈ ਇੰਡੀਆ ਨੂੰ ਜਾਣਾ ਚਾਹ ਰਿਹਾ ਹੈਗਾ, ਕਿਸੇ ਦੀ ਇੱਛਾ ਹੈਗੀ ਆ, ਗਰੁੱਪ ਟੂਰਿਜ਼ਮ ਵਾਲਾ ਜਿਹੜਾ ਉਹ ਖੁੱਲ੍ਹ ਚੁੱਕਾ ਆ, ਪਰ ਬਸ਼ਰਤੇ ਤੁਹਾਡਾ 6 ਅਕਤੂਬਰ 2021 ਜਾਂ ਉਸ ਤੋਂ ਬਾਅਦ ਦੇ ਵਿੱਚ ਵੀਜ਼ਾ ਲੱਗਾ ਹੋਵੇ। ਤੇ ਜੇ ਕਿਸੇ ਨੇ ਇੰਡੀਵਿਜੂਅਲ ਇਕੱਲੇ ਤੌਰ ਦੇ ਉੱਤੇ ਜਾਣਾ ਆ, ਉਹ 15 ਨਵੰਬਰ ਤੋਂ ਬਾਅਦ ਦੇ ਵਿੱਚ 2021 ਤੋਂ ਬਾਅਦ ਦੇ ਵਿੱਚ ਜਿਹੜੇ ਉਹ ਈ ਟੂਰਿਸਟ ਵੀਜ਼ਾ ਜਾਂ ਟੂਰਿਸਟ ਵੀਜ਼ੇ ਤੋਂ ਜਿਹੜਾ ਉਹ ਜਾ ਸਕਦੇ ਆ। ਸੋ ਹਾਲ ਦੀ ਘੜੀ ਜਿਨ੍ਹਾਂ ਦੇ ਵੀਜ਼ੇ ਪੁਰਾਣੇ ਲੱਗੇ ਆ, ਉਹ ਅਜੇ ਬਸ ਕਾਗਜ਼ ਉੱਤੇ ਸਿਆਹੀ ਹੀ ਹੈਗੀ ਆ। ਲੋਕ ਉਮੀਦ ਕਰ ਰਹੇ ਆ ਵੀ ਭਾਈ ਇਸ ਦੇ ਵਿੱਚ ਉਹਨਾਂ ਨੂੰ ਉਹਨਾਂ ਪੁਰਾਣੇ ਵੀਜ਼ਿਆਂ ਦੇ ਉੱਤੇ ਜਾਣ ਦੀ ਜਿਹੜੀ ਉਹ ਮੌਕਾ ਮਿਲੇ। ਨਹੀਂ ਤਾਂ ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਸ਼ਰੇਆਮ ਲੁੱਟ ਆ ਵੀ ਲੋਕਾਂ ਨੇ ਪਹਿਲੋਂ ਕਈ ਸੈਂਕੜੇ ਡਾਲਰ ਦੇ ਕੇ ਵੀਜ਼ੇ ਲਵਾਏ ਆ, ਤਾਂ ਹੁਣ ਉਹ ਕਹਿੰਦੇ ਵੀ ਅਖੇ ਉਹ ਤੁਸੀਂ ਵਰਤ ਜਿਹੜਾ ਉਹ ਨਹੀਂ ਸਕਦੇ, ਨਵੇਂ ਜਿਹੜੇ ਉਹ ਲਵਾਓ। ਸ਼ਰੇਆਮ ਪੈਸੇ ਲੁੱਟਣ ਵਾਲੀਆਂ ਜਿਹੜੀਆਂ ਗੱਲਾਂ ਆ ਉਹ ਇਹ ਕਰ ਰਹੇ ਹੈਗੇ ਆ। ਜੀ। ਸੋ ਬਿਲਕੁਲ ਜਿਹੜੇ ਲੋਕ ਸਾਡੇ ਮੁਲਕ ਦੇ ਵਿੱਚ ਅਮਰੀਕਾ 'ਚ ਆ ਰਹੇ ਆ ਬਾਹਰੋਂ, ਉਹ ਵੀ ਜਿੱਦਾਂ ਨਵੰਬਰ 8 ਤੋਂ ਬਾਅਦ ਜਿੰਨੇ ਵੀ ਇੰਟਰਨੈਸ਼ਨਲ ਵਿਜ਼ਿਟਰ ਹੈਗੇ ਆ, ਵਿਜ਼ਟਰ ਉਹ ਵੀਜ਼ੇ ਤੇ ਜੀ। ਵਿਜ਼ਟਰ ਵੀਜ਼ੇ ਦੇ ਉੱਤੇ ਉਹ ਐਂਟਰ ਹੋ ਸਕਦੇ ਆ। ਪਹਿਲਾਂ ਜਿਹੜੇ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਉਹ ਤਾਂ ਆ ਹੀ ਸਕਦੇ ਸੀਗੇ, ਪਰ ਉਹਦੇ ਲਈ ਰਿਕੁਆਇਰਮੈਂਟਸ ਰੱਖੀਆਂ ਗਈਆਂ ਆ। 20 ਮਹੀਨਿਆਂ ਬਾਅਦ ਇਹ ਖੁੱਲ੍ਹਣ ਜਾ ਰਿਹਾ। ਦੇਖੋ ਕਾਫੀ ਲੰਮਾ ਸਮਾਂ ਆ। ਵੈਕਸੀਨੇਸ਼ਨ ਬਹੁਤ ਜ਼ਰੂਰੀ ਆ। ਜਿਨ੍ਹਾਂ ਦੇ ਟੀਕਾ ਨਹੀਂ ਲੱਗਾ ਉਹ ਐਂਟਰ ਨਹੀਂ ਹੋ ਸਕਦੇ। ਸੋ ਟੀਕੇ ਦਾ ਵੀ ਪ੍ਰੂਫ ਹੋਣਾ ਚਾਹੀਦਾ ਆ, 1 ਲੱਗੇ ਆ, 2 ਲੱਗੇ ਆ, ਤੇ ਉਹ ਵੀ ਜਿਹੜੇ 2 ਹੀ ਸਪੈਸ਼ਲ ਉਹਨੇ ਹਰਜੋਤ ਦੱਸਿਆ ਸਿੰਘ ਵੀ ਜੀ, 2 ਕਿਹੜੇ-ਕਿਹੜੇ। ਤੋਂ 2 ਤੋਂ ਘੱਟ ਵਾਲੇ ਨੂੰ ਨਹੀਂ ਹੋਣ ਦੇਣਾ, ਫੁੱਲੀ ਵੈਕਸੀਨੇਟ ਚਾਹੀਦਾ ਆ। ਇਹ ਨਹੀਂ ਆ ਵੀ ਜੀ। ਅਜੇ ਅੱਧਾ-ਪਚੱਧਾ ਹੀ ਲੱਗਾ ਹੋਵੇ। ਜੀ, ਫੁੱਲੀ ਇੱਕ ਮੇਰਾ ਵੈਕਸੀਨੇਟ ਕਹਿਣ ਦਾ ਹੋ ਮਤਲਬ ਕੇ ਵੀ ਵੀ ਸ਼ਾਇਦ 2 ਜਿਨ੍ਹਾਂ ਨੇ ਜੌਨਸਨ ਐਂਡ ਜੌਨਸਨ ਦਾ ਲਵਾਇਆ ਹੋਵੇ। ਜੀ, ਜੀ। ਜੀ। ਜੀ, ਸੋ ਫੁੱਲੀ ਵੈਕਸੀਨੇਟ ਤੋਂ ਇਹ ਭਾਵ ਆ ਵੀ ਜਿਹੜਾ ਵੀ ਜੇ ਜਿੱਦਾਂ 1 ਜਾਂ 2 ਵਾਲੇ ਜਿਹੜੇ ਵੀ ਹੈਗੇ ਆ, 2 ਵੀ ਘੱਟੋ-ਘੱਟ ਹੋਏ ਹੋਣ ਤੁਹਾਨੂੰ ਜਿਹੜਾ ਉਹ ਫੁੱਲੀ ਵੈਕਸੀਨੇਟ ਹੋਏ ਨੂੰ। ਸੋ ਉਹ ਚੀਜ਼ ਦਾ ਵੀ ਜਿਹੜਾ ਤੁਹਾਨੂੰ ਧਿਆਨ ਰੱਖਣਾ ਪੈਣਾ। ਨਾਲ ਨੈਗੇਟਿਵ ਟੈਸਟ ਜਿਹੜਾ 72 ਘੰਟੇ ਪਹਿਲਾਂ ਵਾਲਾ ਜਿਹੜਾ ਉਸ ਦੇ ਦਰਮਿਆਨ, ਉਹ ਵੀ ਤੁਹਾਨੂੰ ਜਿਹੜਾ ਉਸ ਦੇ ਵਿੱਚ ਚਾਹੀਦਾ ਹੋਵੇਗਾ। ਜੀ, ਜੀ। ਸੋ ਇਹ ਕਾਫੀ ਸਟ੍ਰਿਕਟ ਕਹਿੰਦੇ ਕੰਡੀਸ਼ਨਸ ਹੋਣਗੀਆਂ।
ਸੋ ਵਾਪਸ ਵੀ ਕਰ ਸਕਦੇ ਆ ਜੇ ਇਹਨਾਂ ਨੂੰ ਫੋਲੋ ਨਾ ਕੀਤਾ ਗਿਆ। ਸੋ ਇਹ ਮੇਕ ਸ਼ੋਰ ਕਰ ਲਿਓ ਜੇ ਤੁਹਾਡਾ ਕੋਈ ਵੀ ਰਿਸ਼ਤੇਦਾਰ ਜਿਹੜਾ ਆ ਉਹ ਵਿਜ਼ਿਟ ਕਰਨ ਆ ਰਿਹਾ, ਕਿਉਂਕਿ ਬਹੁਤ ਸਾਰਿਆਂ ਦੇ ਪੇਰੈਂਟਸ ਗਏ ਹੋ ਸੀ, ਬ੍ਰਦਰ, ਸਿਸਟਰ ਕੋਈ ਵੀ। ਸੋ ਮੇਕ ਸ਼ੋਰ ਕਰ ਲਿਓ ਵੀ ਸਾਰਾ ਕੁਛ ਜਿਹੜਾ ਆ ਸਹੀ ਹੈਗਾ ਤੇ ਕਿਹੜੇ-ਕਿਹੜੇ ਵੈਕਸੀਨ ਆ, ਕਿਹੜੀ ਕੰਪਨੀ ਦੇ। ਆਪਾਂ ਅੱਗੇ ਵੀ ਇੱਕ ਦਿਨ ਦੱਸੇ ਸੀ ਵੀ ਇਹ ਨਹੀਂ ਵੀ ਹੁਣ ਪਤਾ ਨਹੀਂ ਇੰਡੀਆ ਵਾਲੇ ਨੇ ਜਿਹੜੇ ਉਹ ਲੂਣ ਵਾਲੇ ਟੀਕੇ ਲਾਤੇ ਸੀ ਪਾਣੀ ਦੇ ਬੰਬੇ ਦੇ ਵਿੱਚ। ਸੋ ਕਿਹੜੀ ਕੰਪਨੀ ਦੇ ਟੀਕੇ ਆ, ਉਹ ਸਾਰਾ ਕੁਛ ਉਹਨਾਂ ਨੇ ਸੀਡੀਸੀ ਨੇ ਗਾਈਡਲਾਈਨਸ ਦਿੱਤੀਆਂ ਆ। ਜੀ, ਜੀ। ਜਿਹੜੇ WHO ਦੀ ਐਮਰਜੈਂਸੀ ਅਪਰੂਵਡ ਵੈਕਸੀਨਸ ਹੈਗੀਆਂ ਉਹ ਵਾਲੀਆਂ, ਤੇ ਜਿਹੜੀਆਂ CDC ਦੀਆਂ ਅਪਰੂਵਡ, FDA ਦੀਆਂ ਅਪਰੂਵਡ ਸੋਰੀ ਜਿਹੜੀਆਂ ਵੈਕਸੀਨਸ ਹੈਗੀਆਂ ਆ, ਉਹਨਾਂ ਨੂੰ ਹੀ ਜਿਹੜਾ ਉਹ ਮੰਨਿਆ ਜਾਵੇਗਾ। ਜੌਨਸਨ ਐਂਡ ਜੌਨਸਨ, ਹਰਜੋਤ ਸਿੰਘ ਜੀ, ਜਿਹੜੀ ਆਪਣੀ ਬੈਂਕਰਪਸੀ ਆ ਉਸ ਨੂੰ ਰਿਜ਼ੋਲਵ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੀ ਹੈਗੀ ਆ। 40,000 ਜਿਹੜੇ ਬੇਬੀ ਪਾਊਡਰ ਦੇ ਨਾਲ ਹੋਏ ਕੈਂਸਰ ਦੇ ਸੂਟ ਸੀਗੇ, ਉਸ ਦੇ ਉੱਤੇ ਜਿਹੜਾ ਇਸ ਟਾਈਮ ਇਹ ਲੱਗੇ ਹੋਏ ਨੇ। ਬਿਲੀਅਨਸ ਆਫ ਡਾਲਰ ਦੀਆਂ ਜਿਹੜੀਆਂ ਇਹਨਾਂ ਦੇ ਉੱਤੇ ਲਾਇਬਿਲਿਟੀਜ਼ ਇਸ ਦੇ ਪ੍ਰਤੀ ਜਿਹੜੀਆਂ ਉਹ ਹੈਗੀਆਂ ਆ। ਤੇ ਜੌਨਸਨ ਐਂਡ ਜੌਨਸਨ ਦੀ ਇਹ ਜਿਹੜੀ ਸਬਸਿਡਰੀ ਆ, ਉਹਨਾਂ ਨੇ ਇਹ ਕਿਹਾ ਆ ਵੀ ਉਹ ਚੈਪਟਰ 11 ਬੈਂਕਰਪਸੀ ਪ੍ਰੋਟੈਕਸ਼ਨ ਜਿਹੜੀਆਂ ਆ ਉਹ ਫਾਈਲ ਕਰਨ ਜਾ ਰਹੀਆਂ ਹੈਗੀਆਂ। ਸੋ ਇਹ ਜਿਹੜਾ ਚੀਜ਼ ਆ ਉਹ ਦੇਖੀ ਗਈ ਹੈਗੀ ਆ। ਜੱਜ ਦੇ ਮੂਹਰੇ ਕਹਿੰਦੇ ਆ ਵੀ ਉਹ ਹੁਣ ਸੁਣਵਾਈ ਕੀਤੀ ਜਾਵੇਗੀ ਵੀ ਕਿਉਂ ਜਿਹੜਾ ਜੌਨਸਨ ਐਂਡ ਜੌਨਸਨ ਵਾਲੇ ਆ ਉਹ ਬੈਂਕਰਪਸੀ ਨੂੰ ਜਿਹੜਾ ਉਹ ਬੈਸਟ ਮੈਥਡ ਜਿਹੜਾ ਉਹ ਮੰਨ ਰਹੇ ਹੈਗੇ ਆ। ਕਾਰਨ ਉਸ ਦੇ ਵਿੱਚ ਇਹੀ ਹੈਗਾ ਆ ਵੀ ਕਿਸ ਤਰੀਕੇ ਦੇ ਨਾਲ ਉਹ ਬਚ ਸਕਦੇ ਆ। ਦੇਖੋ ਵੀ ਲੀਗਲ ਸਿਸਟਮ ਦਾ ਕਹਿੰਦੇ ਵੀ ਬਹੁਤ ਕਹਿ ਲਓ ਵੀ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰ ਰਹੇ ਆ। 40,000 ਬੱਚਿਆਂ ਨੂੰ ਜਿਹੜਾ ਉਹ ਕੈਂਸਰ ਇਹਨਾਂ ਨੇ ਦਿੱਤਾ, ਤੇ ਹੁਣ ਚੈਪਟਰ 11 ਬੈਂਕਰਪਸੀ ਕਰਕੇ ਉਸ ਤੋਂ ਇੱਕ ਹਿਸਾਬ ਦੇ ਨਾਲ ਪੱਲਾ ਜਿਹੜਾ ਉਹ ਝਾੜਨ ਦੀ ਕੋਸ਼ਿਸ਼ ਕਰ ਰਹੇ ਆ। ਕੋਈ ਕ੍ਰਿਮੀਨਲ ਚਾਰਜਿਸ ਵਗੈਰਾ ਜਿਹੜੇ ਸ਼ਾਇਦ ਇਹਨਾਂ ਉੱਤੇ ਨਾ ਆਉਣ। ਰਾਜਕਨਵੀਰ ਸਿੰਘ ਜੀ, ਇੱਕ ਕੁਐਸਚਨ ਸਾਡੇ ਸਰੋਤਿਆਂ ਵੱਲੋਂ ਆਇਆ ਵੀ ਜਿਨ੍ਹਾਂ ਦੇ ਕੋਲ OCI ਕਾਰਡ ਆ ਉਹ ਜਾ ਸਕਦੇ ਆ? ਮੈਨੂੰ ਲੱਗਦਾ ਨਹੀਂ, ਪਰ ਜੇ ਉਸ ਤੁਹਾਨੂੰ ਦੇ ਪਤਾ। ਬਾਰੇ ਕੋਈ ਜਾਣਕਾਰੀ ਨਹੀਂ ਲਿਖੀ ਜੀ। ਮੈਂ ਇਹ ਜਿਹੜੀ ਇੰਡੀਆ ਦਾ ਬਿਊਰੋ ਆਫ ਇਮੀਗ੍ਰੇਸ਼ਨ ਆ ਉਹਨਾਂ ਨੇ ਇਹ ਲਿਖਿਆ, ਉਸ ਦੇ ਵਿੱਚ ਕੋਈ ਜ਼ਿਕਰ ਨਹੀਂ ਹੈਗਾ OCI ਵਾਲੇ ਦਾ। ਉਹ ਆਈ ਥਿੰਕ ਬੈਟਰ ਹੋਊਗਾ ਵੀ ਤੁਸੀਂ ਜਿਹੜੇ US ਦੀ ਅੰਬੈਸੀ ਹੈਗੀ ਆ ਇੰਡੀਆ ਦੇ ਵਿੱਚ, ਸੋਰੀ ਇੰਡੀਆ ਦੀ ਅੰਬੈਸੀ ਜਿਹੜੀ ਹੈਗੀ ਹੈ US ਦੇ ਵਿੱਚ, ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜਾ ਉਹ ਤੁਸੀਂ ਪੁੱਛਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਜੇ ਇਸ ਦੇ ਬਾਰੇ ਪਤਾ ਲੱਗਾ ਤਾਂ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਜ਼ਰੂਰ ਤੁਹਾਨੂੰ ਇਤਲਾਹ ਜਿਹੜੀ ਉਹ ਦੇ ਦੇਵਾਂਗੇ। ਜੀ। ਅਗਲੀ ਖਬਰ ਕਾਰ ਸ਼ਾਰਟੇਜ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਬਈ ਕਾਰ ਸ਼ਾਰਟੇਜ ਇਹ ਹੋਰ ਵੀ ਵਰਸ ਹੋਣ ਜਾ ਰਹੀ ਆ। ਆਪਾਂ ਦੇਖਿਆ ਵੀ ਪੁਰਾਣੀਆਂ ਕਾਰਾਂ ਦੀਆਂ ਕੀਮਤਾਂ ਕਿੰਨੀਆਂ ਵੱਧ ਗਈਆਂ, ਨਵੀਆਂ ਆ ਨਹੀਂ ਰਹੀਆਂ। ਆਪਾਂ ਕਾਰ 'ਚ ਬੈਠ ਜਾਂਦੇ, ਸਾਨੂੰ ਪਤਾ ਨਹੀਂ ਹੁੰਦਾ ਵੀ ਕਾਰ ਦੇ ਵਿੱਚ ਕੀ-ਕੀ ਜਿਹੜੇ ਪਾਰਟਸ ਆ, ਕੀ-ਕੀ ਸੈਮੀ ਕੰਡਕਟਰਸ ਯੂਜ਼ ਹੁੰਦੇ ਆ। ਇੱਕ ਹੁਣ ਆ ਰਿਹਾ ਵੀ ਜਿਹੜਾ ਮੈਗਨੀਸ਼ੀਅਮ ਆ, ਉਹਦੀ ਬਹੁਤ ਜ਼ਿਆਦਾ ਗਲੋਬਲੀ ਸ਼ਾਰਟੇਜ ਹੋ ਗਈ ਆ, ਜਿਹਦੇ ਕਰਕੇ ਕਹਿੰਦੇ ਆਟੋ ਇੰਡਸਟਰੀ ਪੂਰੀ ਤਰ੍ਹਾਂ ਸ਼ਟ ਡਾਊਨ ਵੀ ਹੋ ਸਕਦੀ ਆ ਬਾਈ ਦਾ ਐਂਡ ਆਫ ਦਿਸ ਈਅਰ। ਸੋ ਜੇ ਇਦਾਂ ਦੀ ਸਿਚੁਏਸ਼ਨ ਬਣਦੀ ਹੈਗੀ ਆ ਤੇ ਕਾਰਾਂ ਦੀਆਂ ਪ੍ਰਾਈਸਾਂ ਜਿਹੜੀਆਂ ਆ ਪੁਰਾਣੀਆਂ, ਉਹ ਹੋਰ ਵੀ ਬਹੁਤ ਜ਼ਿਆਦਾ ਜਿਹੜੀਆਂ ਮਹਿੰਗੀਆਂ ਉੱਪਰ ਚਲੇ ਜਾਣਗੀਆਂ। ਜੀ, ਜਿਨ੍ਹਾਂ ਨੇ ਪੁਰਾਣੀਆਂ ਗੱਡੀਆਂ ਕੱਢਣੀਆਂ ਹੁਣ ਮੌਕਾ ਹੈਗਾ ਜੋ। ਇਹ ਇਹ ਚੀਜ਼ ਜਿਹੜੀ ਉਹ ਜ਼ਰੂਰ ਹੈਗੀ ਆ ਵੀ ਹੁਣ ਮੌਕਾ ਹੈਗਾ ਆ। ਜਿੰਨੇ ਕੁ ਦੀ ਲਈ ਸੀ ਓਨੇ ਕੁ ਦੀ ਤਾਂ ਐਟਲੀਸਟ ਜਿਹੜੀ ਉਹ ਵਿਕ ਜਾਊਗੀ। ਘਾਟਾ ਸ਼ਾਇਦ ਤੁਹਾਨੂੰ ਨਾ ਪਵੇ, ਤੇ ਜਿੰਨਾ ਚਿਰ ਚਲਾਈ ਆ ਉਹ ਵੱਖਰੀ ਆ। ਸੋ ਲੋਕਾਂ ਨੂੰ ਪਰ ਨਵੀਆਂ ਵੀ ਪਤਾ ਨਹੀਂ ਨਾ ਫਿਰ ਕਦੋਂ ਆਣੀਆਂ ਆ, ਹੁਣ ਜਿਸ ਹਿਸਾਬ ਇਹ ਨਾਲ ਮਤਲਬ ਜਿਹਨੇ ਸ਼ਾਰਟੇਜ ਹੈਗੀ ਆ। ਕੱਢਣੀ ਹੋਈ ਕੱਢਣੀ ਆ। ਕਹਿਣ ਦਾ ਮਤਲਬ ਇਹ ਤਾਂ ਨਹੀਂ ਆ ਵੀ ਆਪਣੇ ਪੈਰ ਤੇ ਕੁਹਾੜੀ ਮਾਰ ਲਏ ਹੁਣ ਕੋਈ ਬੰਦਾ ਜਾਣ ਕੇ ਵੀ ਹੁਣ ਵੀ ਤੁਰਨੋਂ ਵੀ ਜਿਹੜਾ ਉਹ ਜਾਵੇ। ਪਰ ਇਹ ਸੋ ਵੀ ਹਾਂਜੀ ਗੱਲ ਸਹੀ ਆ, ਬਹੁਤ ਸਾਰੇ ਲੋਕ ਘਰਾਂ ਤੋਂ ਵੀ ਕੰਮ ਕਰਦੇ ਆ, ਕਾਰਾਂ ਕਈ ਰੱਖੀਆਂ। ਸੋ ਜਿੰਨੀਆਂ ਜ਼ਰੂਰਤ ਹੈ ਉਨੀ ਕੁ ਰੱਖੋ, ਜੇ ਪੈਸੇ ਵਧੀਆ ਮਿਲਦੇ ਆ ਤਾਂ ਕੱਢ ਸਕਦੇ ਆ ਜੀ। ਜੀ, ਸਾਨੂੰ ਫੇਸਬੁੱਕ ਤੇ YouTube ਦੇ ਉੱਤੇ 2 ਕਮੈਂਟ ਆਏ ਆ ਜਿਨ੍ਹਾਂ ਨੇ ਇਹ ਕਹਿੰਦੇ ਆ, ਅਮਨਦੀਪ ਸਿੰਘ ਤੇ ਸਨੀ ਪੰਦੇਰ ਕਹਿੰਦੇ ਵੀ OCI ਵਾਲੇ ਜਿਹੜੇ ਲੋਕ ਆ ਉਹ ਜਾ ਸਕਦੇ ਨੇ, ਜਿਨ੍ਹਾਂ ਦੇ ਕੋਲ OCI ਕਾਰਡ ਵਾਲੇ ਹੈਗੇ ਆ। ਸੋ ਥੈਂਕ ਯੂ ਜੀ ਇਸ ਚੀਜ਼ ਦੀ ਜਾਣਕਾਰੀ ਜਿਹੜੀ ਉਹ ਦੇਣ ਦੇ ਲਈ। ਪਰ ਜਿਹੜੀ ਫਲਾਈਟ ਦੇ ਉੱਤੇ ਜਾਣਾ ਉਹਨਾਂ ਤੋਂ ਵੀ ਇੱਕ ਵਾਰੀ ਕਨਫਰਮ ਕਰ ਲਿਓ, ਤੇ ਬਾਕੀ ਜੇ ਬਿਲਕੁਲ, ਕਿਸੇ ਨੂੰ ਕੋਈ ਬਿਲਕੁਲ। ਸ਼ੱਕ-ਸ਼ੁਦਾ ਹੈਗੀ ਆ ਤੇ ਉਹ ਅੰਬੈਸੀ ਵਾਲਿਆਂ ਨੂੰ ਕਾਲ ਕਰਕੇ ਉਹਨਾਂ ਤੋਂ ਵੀ ਜਿਹੜਾ ਉਹ ਆਪਣਾ ਸ਼ੱਕ ਆ ਉਹ ਕੱਢ ਸਕਦੇ ਨੇ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਬਾਰਡਰ ਦੇ ਉੱਤੇ ਜਿਹੜੀਆਂ ਅਰੈਸਟ ਆ ਉਹ ਕਹਿੰਦੇ ਵੀ ਆਲ ਟਾਈਮ ਹਾਈ ਜਿਹੜੀਆਂ ਉਹ ਦੇਖੀਆਂ ਗਈਆਂ ਆ ਵੀ ਹੁਣ ਤੱਕ ਸਭ ਤੋਂ ਵੱਧ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਉੱਥੇ ਜਿਹੜਾ ਉਹ ਕੀਤਾ ਗਿਆ ਹੈਗਾ ਆ। CBP ਦਾ ਜਿਹੜਾ ਨਵਾਂ ਡਾਟਾ ਆ ਉਹ ਇਹ ਸ਼ੋ ਕਰਦਾ ਹੈ ਵੀ US ਅਥਾਰਟੀਜ਼ ਦੇ ਦੁਆਰਾ 1.7 ਮਿਲੀਅਨ 1.7 ਮਿਲੀਅਨ ਮਾਈਗ੍ਰੈਂਟਸ ਜਿਹੜੇ ਆ ਮੈਕਸੀਕੋ ਦੇ ਬਾਰਡਰ ਤੋਂ ਜਿਹੜੇ ਉਹਨਾਂ ਨੇ ਗ੍ਰਿਫਤਾਰ ਕੀਤੇ ਆ
2021 ਦੇ ਫਿਸਕਲ ਈਅਰ ਦੇ ਵਿੱਚ ਜਿਹੜਾ ਸਤੰਬਰ ਦੇ ਵਿੱਚ ਮੁੱਕਿਆ ਸੀਗਾ। ਸੋ 1.7 ਮਿਲੀਅਨ ਜਿਹੜੇ ਲੋਕਾਂ ਨੂੰ ਮਾਈਗ੍ਰੈਂਟਸ ਆ ਉਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ। ਇਲੀਗਲ ਕ੍ਰਾਸਿੰਗ ਜਿਹੜੀਆਂ ਆ ਉਹ ਲਗਾਤਾਰ ਵਧੀਆਂ ਆ, ਸਕਾਈ ਰਾਕਟ ਹੋਈਆਂ ਆ। ਕਹਿੰਦੇ ਵੀ ਉਦੋਂ ਤੋਂ ਵਧੀਆਂ ਆ ਜਦੋਂ ਤੋਂ ਪ੍ਰੈਜ਼ੀਡੈਂਟ ਬਾਈਡਨ ਨੇ ਸਹੁੰ ਜਿਹੜੀ ਉਹ ਚੁੱਕੀ ਸੀ, ਉਹਨਾਂ ਨੇ ਆਫਿਸ ਜਿਹੜਾ ਉਹ ਸਾਂਭਿਆ ਸੀਗਾ। CBP ਨੇ ਦੱਸਿਆ ਵੀ ਜਿਹੜੀਆਂ ਅਰੈਸਟ ਇਨਕਰੀਜ਼ ਹੋਈਆਂ ਨੇ ਪਿਛਲੇ ਸਪਰਿੰਗ ਤੋਂ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋਈਆਂ ਨੇ। ਜੁਲਾਈ ਅਗਸਤ ਮਹੀਨੇ ਦੇ ਵਿੱਚ ਸਭ ਤੋਂ ਰਿਕਾਰਡ ਤੋੜ ਕਹਿੰਦੇ ਵੀ ਆંકੜੇ ਆਏ ਸੀ। 2 ਲੱਖ ਮਾਈਗ੍ਰੈਂਟਸ ਜਿਹੜੇ ਆ ਉਹਨਾਂ ਨੇ ਉਸ ਦੌਰਾਨ ਹੀ ਜਿਹੜੇ ਹਿਰਾਸਤ ਦੇ ਵਿੱਚ ਲਏ ਸੀ। ਪਰ 2021 ਦੇ ਫਿਸਕਲ ਈਅਰ ਦੇ ਵਿੱਚ 1.7 ਮਿਲੀਅਨ ਮਾਈਗ੍ਰੈਂਟਸ ਆ US ਅਥਾਰਟੀਜ਼ ਦੇ ਦੁਆਰਾ, CBP ਦੇ ਦੁਆਰਾ ਜਿਹੜੇ ਉਹ ਡਿਟੇਨ ਕੀਤੇ ਗਏ ਆ। ਸੋ ਮੈਕਸੀਕੋ ਬਾਰਡਰ ਦੇ ਉੱਤੇ ਜਿਹੜੀ ਸਥਿਤੀ ਆ ਉਹ ਕਾਫੀ ਜ਼ਿਆਦਾ ਮਾੜੀ ਹੁੰਦੀ ਜਾ ਰਹੀ ਆ। 3,09,000 ਹੌਂਡਰਸ ਤੋਂ, 2,79,000 ਗੁਆਟਾਮਾਲਾ ਤੋਂ, 96,000 ਜਿਹੜੇ ਆ ਉਹ ਅਲ ਸੈਲਵਾਡੋਰ ਤੋਂ ਤੇ ਜਿਹੜੇ ਉਹ ਕਹਿੰਦੇ ਵੀ ਉੱਥੋਂ ਆਏ ਸੀਗੇ। 6,08,000 ਮੈਕਸੀਕਨ ਨੈਸ਼ਨਲ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਉੱਥੇ ਫੜਿਆ ਗਿਆ ਸੀਗਾ। ਹੇਸ਼ੀਅਨ, ਵੈਨੀਜ਼ੁਏਲਨ, ਇਕਵਾਡੋਰੀਅਨ, ਕਿਊਬਨ, ਬ੍ਰਾਜ਼ੀਲੀਅਨ, ਹੋਰ ਇੰਡੀਆ ਵਾਲੇ ਵੀ ਕਈ ਹੋਣੇ ਆ, ਇੱਧਰੋਂ ਉੱਧਰੋਂ ਹੋਰ ਸੈਂਟਰਲ ਅਮਰੀਕਾ ਤੋਂ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਹੋਰ ਮੁਲਕਾਂ ਤੋਂ ਵੀ ਆ ਰਹੇ ਆ, ਉਹ ਵੀ ਇਸੇ ਹੀ ਹੁਣ ਰੂਟ ਦਾ ਜਿਹੜਾ ਉਹ ਸਹਾਰਾ ਲੈ ਕੇ ਇੱਧਰਲੇ ਪਾਸੋਂ ਆਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਜੀ। ਅਗਲੀ ਖਬਰ ਜਿਹੜੀ ਆ, ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਇੰਟਰਨਲੀ ਕਹਿੰਦੇ ਜਿਹੜੇ ਹੋਰ ਡੈਮੋਕ੍ਰੈਟਿਕ ਲਾਅ ਮੇਕਰਸ ਆ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਵੀ ਜਿਹੜਾ ਸਾਡਾ ਨਵਾਂ ਸਪੈਂਡਿੰਗ ਬਿੱਲ ਆ, ਜਿਹੜਾ ਕਿ ਉਹ ਸੋਚ ਰਹੇ ਸੀ ਵੀ $3.5 ਟ੍ਰਿਲੀਅਨ ਦਾ ਹੋਊਗਾ, ਉਹ ਕਹਿੰਦੇ ਵੀ ਹੁਣ ਘਟ ਕੇ 1.75 ਤੋਂ ਲੈ ਕੇ 1.9 ਟ੍ਰਿਲੀਅਨ ਤੱਕ ਹੋ ਸਕਦਾ ਹੈ, ਕਿਉਂਕਿ ਟਰਾਈ ਕਰ ਰਹੇ ਆ ਵੀ ਅਕਤੂਬਰ 31 ਤੱਕ ਜਿਹੜਾ ਆ ਇਹ ਅਪਰੂਵ ਹੋ ਜਾਏ। ਤੇ ਜੇ ਇੰਨਾ ਕੱਟ ਹੁੰਦਾ ਆ ਇਹਦੇ ਵਿੱਚ, ਫਿਰ ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ, ਕਮਿਊਨਿਟੀ ਕਾਲਜ ਜਿਹੜਾ ਫ੍ਰੀ ਦੀ ਗੱਲ ਸੀ ਉਸ ਨੂੰ ਵੀ ਰਿਮੂਵ ਕੀਤਾ ਗਿਆ ਆ। ਕਲਾਈਮੇਟ ਜਿਹੜੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵੀ ਕਾਫੀ ਵੱਡਾ ਜਿਹੜਾ ਕੱਟ ਕੀਤਾ ਗਿਆ ਆ। ਪਰ ਜਿਹੜਾ ਰਿਵਾਈਜ਼ਡ ਪੈਕੇਜ ਹੈਗਾ ਇਹਦੇ ਵਿੱਚ ਯੂਨੀਵਰਸਲ ਪ੍ਰੀ ਕੇ ਬੱਚਿਆਂ ਦੇ ਲਈ ਜਿਹੜਾ ਹੈਗਾ ਆ ਉਹ ਰਹੂਗਾ। ਇਨਵੈਸਟਮੈਂਟ ਕਾਫੀ ਵੱਡੀ ਗਿਣਤੀ ਦੇ ਵਿੱਚ ਗ੍ਰੀਨ ਐਨਰਜੀ ਤੇ ਮੈਡੀਕੇਅਰ ਬੈਨੀਫਿਟਸ ਦੇ ਵਿੱਚ ਐਕਸਪੈਂਡ ਕੀਤਾ ਜਾਊਗਾ। ਪਰ ਹੋ ਸਕਦਾ ਇਹਦੇ ਵਿੱਚ ਵੀ ਚੇਂਜ ਹੋ ਜਾਏ। ਪਰ ਜਿਹੜੇ ਪ੍ਰੋਗਰੈਸਿਵਸ ਆ, ਉਹਨਾਂ ਦੇ ਰਿਪਰੈਜ਼ੈਂਟੇਟਿਵ ਜਿਹੜੇ ਲੀਡ ਕਰਦੇ ਆ, ਪ੍ਰਾਮਿਲਾ ਜੈਪਾਲ, ਉਹ ਕਿਸੇ ਤਰ੍ਹਾਂ ਵੀ ਐਗਰੀ ਨਹੀਂ ਕਰ ਰਹੇ। ਪਰ ਡੈਮੋਕ੍ਰੈਟਿਕ ਜਿਹੜੇ ਪਾਰਟੀ ਆ, ਉਹਨਾਂ ਨੂੰ ਹੁਣ ਕੁਛ ਨਾ ਕੁਛ ਜਿਹੜਾ ਆ ਜਲਦੀ ਤੋਂ ਜਲਦੀ ਇਹਦੇ ਤੇ ਡਿਸਾਈਡ ਕਰਨਾ ਪੈਣਾ ਆ, ਨਹੀਂ ਤਾਂ ਅਗਲੇ ਸਾਲ ਜਿਹੜੀਆਂ 2022 ਚ ਇਲੈਕਸ਼ਨਾਂ ਆਉਣੀਆਂ ਉਹ ਉਹਨਾਂ ਨੂੰ ਕਾਫੀ ਜ਼ਿਆਦਾ ਹਿੱਟ ਕਰ ਸਕਦੀਆਂ। ਜੀ, ਬਿਲਕੁਲ। ਜਿਹੜੇ ਰਿਪਬਲਿਕਨਸ, ਡੈਮੋਕ੍ਰੇਟ ਸਾਰੇ ਜਿਹੜੀਆਂ ਤਿਆਰੀਆਂ ਕੱਸ ਰਹੇ ਆ। ਰਿਪਬਲਿਕਨਸ ਕਹਿ ਰਹੇ ਆ ਵੀ ਦੇਖੋ ਬਾਈਡਨ ਪ੍ਰਸ਼ਾਸਨ ਜਿਹੜਾ ਉਹ ਕਿੱਦਾਂ ਦਾ ਰਿਹਾ ਆ। ਕਹਿੰਦੇ ਵੀ ਲੋਕ ਦੇਖ ਰਹੇ ਆ ਵੀ ਸਰਕਾਰ ਨੇ ਕੀ ਕੁਛ ਜਿਹੜਾ ਉਹ ਕੀਤਾ ਆ। ਸੋ ਇਹਨਾਂ ਦੇ ਹਾਲਾਤ ਜਿਹੜੇ ਉਹ ਮਾੜੇ ਹੋਣੇ ਆ। ਪਰ ਉਹਨਾਂ ਨੂੰ ਜਦ ਇਹ ਪੁੱਛਿਆ ਗਿਆ ਵੀ ਕੀ ਜਿਹੜੇ ਆ ਡੋਨਲਡ ਟਰੰਪ ਹੋਣਾ ਦੇ ਜਿਹੜੇ ਚਾਂਸਿਸ ਆ 2024 ਉਸ ਨੂੰ ਲੈ ਕੇ ਕਿੱਦਾਂ ਆ। ਉਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਆਪਾਂ ਪਿਛੋਕੜ ਵਿੱਚ ਨਹੀਂ, ਪਾਸਟ ਵਿੱਚ ਨਹੀਂ, ਫਿਊਚਰ ਦੇ ਉੱਤੇ ਜਿਹੜਾ ਉਹ ਧਿਆਨ ਜਿਹੜਾ ਉਹ ਦਿੱਤਾ ਜਾਵੇ। ਲੈਟਸ ਨਾਟ ਰੀਹੈਸ਼ ਦਾ ਓਲਡ ਇਸ਼ੂਜ਼। ਸੋ ਇਹ ਹੁਣ ਵੇਖਦੇ ਆ ਵੀ ਕੀ ਇਸ ਪੂਰੇ ਮਾਮਲੇ ਦੇ ਵਿੱਚ ਬਣਦਾ ਆ। ਦੋਨੋਂ ਹੀ ਧਿਰਾਂ ਜਿਹੜੀਆਂ ਕੋਸ਼ਿਸ਼ ਤਾਂ ਕਰਨਗੀਆਂ, ਪਰ ਇਟਸ ਡੈਮੋਕ੍ਰੇਟਸ ਗੇਮ ਟੂ ਲੂਜ਼। ਇਹ ਜਿਹੜੀ ਇੱਕ ਹਿਸਾਬ ਦੇ ਨਾਲ ਇਹ ਸਾਹਮਣੇ ਹੈਗੀ ਹੈ। ਜਿੱਦਾਂ ਤੁਸੀਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ, ਹੁਣ ਤੱਕ ਇਹੀ ਹੁੰਦਾ ਆਇਆ ਆ। ਜਦੋਂ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੁੰਦੀ ਹੈ, ਜਿਹੜੀ ਵੀ ਪਾਰਟੀ ਦਾ ਪ੍ਰੈਜ਼ੀਡੈਂਟ ਬਣਦਾ ਆ, ਉਹੀ ਪਾਰਟੀ ਜਿਹੜੀਆਂ ਉਸ ਤੋਂ ਅਗਲੀਆਂ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਮੈਜੋਰਟੀ ਯੂਜਲੀ ਜਿਹੜੀ ਉਹ ਲੂਜ਼ ਕਰਦੀ ਆ। ਮੈਜੋਰਟੀ ਨਹੀਂ ਕਹਿ ਸਕਦੇ, ਪਰ ਕਾਫੀ ਜਿਹੜੀਆਂ ਆਪਣੀਆਂ ਸੀਟਾਂ ਆ ਉਹ ਲੂਜ਼ ਕਰ ਜਾਂਦੀ ਹੁੰਦੀ ਆ। ਇਹ ਤਾਂ ਬੜੀ ਹੀ ਰੇਜ਼ਰ ਥਿਨ ਮੈਜੋਰਟੀ ਦੇ ਨਾਲ ਅੱਗੇ ਸੱਤਾ ਦੇ ਵਿੱਚ ਸੀਗੇ। ਸੋ ਦੇਖਦੇ ਕੀ ਹੁੰਦਾ। 46 ਸਾਲ ਪੁਰਾਣੀ ਇੱਕ ਇਹਨਾਂ ਦੀ ਸੀਟ ਮਿਡ ਵੈਸਟ ਦੇ ਵਿੱਚ, ਉਹ ਵੀ ਜਿਹੜੇ ਡੈਮੋਕ੍ਰੇਟ ਜਿੱਤਦੇ ਆ ਰਹੇ ਸੀ, ਉਹ ਰੀਸੈਂਟਲੀ ਸਪੈਸ਼ਲ ਇਲੈਕਸ਼ਨ ਦੇ ਵਿੱਚ ਉਹ ਹਾਰ ਗਏ ਸੀਗੇ। ਸੋ ਉਹਨਾਂ ਲਈ ਤਾਂ ਜਿਹੜੀਆਂ ਲਾਲ ਬੱਤੀਆਂ ਜਿਹੜੀਆਂ ਉਹ ਜਾਗੀ ਰਹੀਆਂ ਆ। ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਕੁਛ ਕੁ ਜਿਹੜੇ ਹਰਜੋਤ ਸਿੰਘ ਜੀ ਕਮੈਂਟ OCI ਵਾਲਿਆਂ ਨੂੰ ਲੈ ਕੇ ਜਿਹੜੇ ਉਹ ਆਏ ਆ, ਸਨੀ ਪੰਧੇਰ ਉਹਨਾਂ ਨੇ ਕਿਹਾ ਵੀ ਮੇਰਾ ਮੁੰਡਾ ਹੀ ਕਹਿੰਦੇ ਆ ਇੰਡੀਆ ਨੂੰ ਗਿਆ ਆ 2 ਹਫ਼ਤੇ ਪਹਿਲਾਂ।
ਇੱਕ ਕਿਰਨ ਕੌਰ ਉਹਨਾਂ ਨੇ ਜਿਹੜਾ ਉਹ ਵੀ ਕਹਿੰਦੇ ਆ ਵੀ ਤੁਸੀਂ ਜਾ ਸਕਦੇ ਆ OCI ਵਾਲੇ, ਤੇ ਕਹਿੰਦੇ ਵੀ ਅਗਲੇ ਹਫ਼ਤੇ ਉਹ ਵੀ ਜਿਹੜੇ ਉਹ ਜਾ ਰਹੇ ਆ। ਤੇ ਇੰਡੀਆ ਤੋਂ ਅਮਰੀਕਾ ਦਾ ਵੀਜ਼ਾ ਜਿਹੜਾ ਜਿਹੜਾ ਅਮਰੀਕਾ ਦਾ ਵੀਜ਼ਾ ਇੰਡੀਆ ਤੋਂ ਆਉਣ ਵਾਲਿਆਂ ਦੇ ਲਈ ਜਿਹੜਾ ਲੱਗਾ ਹੋਇਆ, ਉਹ ਹਾਲ ਦੀ ਘੜੀ ਸਸਪੈਂਡਡ ਹੈਗਾ ਆ, ਕੈਂਸਲ ਨਹੀਂ ਆ। 8 ਨਵੰਬਰ ਤੋਂ ਬਾਅਦ ਦੇ ਵਿੱਚ ਫੇਰਾ ਤੋਰਾ ਜਿਹੜਾ ਆ ਉਧਰੋਂ ਵੀ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਹੈਗੇ ਆ, ਵੈਲਿਡ ਹੈਗੇ ਨੇ, ਉਹ ਉਹਨਾਂ ਦੀ ਮਿਆਦ ਨਹੀਂ ਪੁੱਗੀ, ਉਹ ਜਿਹੜੇ ਉਹ ਆ ਸਕਣਗੇ, ਉਹ ਟੂਰਿਸਟ ਵੀਜ਼ੇ ਦੇ ਲਈ ਓਪਨ ਉਹ ਹੋ ਜਾਵੇਗਾ। ਜੀ, ਜੀ, ਤੇ ਸਮਾਂ ਵੀ ਬਿਲਕੁਲ। ਜਿਹੜਾ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਮਾਫੀ ਵਾਲਾ ਥੋੜ੍ਹਾ ਜਿਹਾ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ। ਸਟਾਕ ਮਾਰਕੀਟ ਕਾਫੀ ਉੱਪਰ ਜਾ ਰਹੀ ਆ, ਤੇ ਜਿਹੜਾ ਬਿਟਕੋਇਨ ਆ ਉਹ ਤਾਂ ਕਹਿੰਦੇ ਵੀ ਛਾਲਾਂ ਹੀ ਮਾਰਦਾ ਉੱਪਰ ਨੂੰ ਜਾ ਰਿਹਾ। ਹਾਂਜੀ, ਬਿਟਕੋਇਨ ਦਾ ਇਸ ਲਈ ਹਰਜੋਤ ਸਿੰਘ ਜੀ ਜਿਹੜੀ ਕ੍ਰਿਪਟੋ ਕਰੰਸੀਜ਼ ਆ ਉਹ ਛਾਲਾਂ ਮਾਰਦਾ ਹੋਇਆ ਜਾ ਰਿਹਾ ਹੈ। ਕੱਲ੍ਹ ਜਿਹੜਾ ਸਟਾਕ ਦੇ ਵਿੱਚ ਪਹਿਲੀ ਵਾਰੀ ETF ਜਿਹੜਾ ਕ੍ਰਿਪਟੋ ਕਰੰਸੀ ਦੇ ਨਾਲ ਸੰਬੰਧਿਤ ਆ ਉਹ ਹੋਇਆ, ਜਿਹੜਾ ਕਿ ਪਹਿਲੇ ਦਿਨ ਦੀ ਕਲੋਜ਼ਿੰਗ ਤੋਂ ਬਾਅਦ 'ਚ ਜਿਹੜਾ 4-5% ਜਿਹੜੀ ਉਸਦੀ ਕੀਮਤ ਜਿਹੜੀ ਉਹ ਵੱਧ ਗਈ। ਸੋ ਇੱਕ ਕ੍ਰਿਪਟੋ ਕਰੰਸੀਜ਼ ਦਾ ਫਿਊਚਰ ਕਈ ਮਾਹਰ ਕਹਿੰਦੇ ਆ ਵੀ ਹੈ ਨਹੀਂ ਆ, ਕਈ ਕਹਿੰਦੇ ਵੀ ਐਵੇਂ ਫਲੂਕ ਹੀ ਆ, ਪਰ ਲੋਕੀ ਬਾਏ ਕਰ ਰਹੇ ਆ, ਲੋਕੀ ਕੋਲ ਹੈਗਾ ਆ, ਲੋਕੀ ਜਿਹੜਾ ਉਹ ਕਰ ਰਹੇ ਆ। ਬਿਟਕੋਇਨ ਦਾ ਹਰਜੋਤ ਸਿੰਘ ਜੀ ਇਸ ਲਈ ਇੱਦਾਂ ਆ ਵੀ ਕਿਉਂਕਿ ਇਹ ਸੀਮਤ ਆ, ਇਹ ਅਮਰੀਕਨ ਕਰੰਸੀ ਵਾਂਗੂ ਨਹੀਂ ਆ ਵੀ ਜਦੋਂ ਥੋੜ੍ਹੇ ਤੇ ਉਦੋਂ ਨਵੇਂ ਛਾਪ ਲਏ। ਉਹ ਪੂਰੀ ਜਿਹੜੀ ਆ ਤੈਅ ਉਮਰ ਜਿਹੜਾ ਆ ਉਹ ਲਿਮਿਟਡ ਹੀ ਜਿਹੜੇ ਉਹ ਰਹਿਣੇ ਨੇ, ਉਹਨਾਂ ਦਾ ਹੀ ਆਦਾਨ ਪ੍ਰਦਾਨ ਹੋਣਾ ਆ। ਸੋ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਿਪਟੋ ਕਰੰਸੀਜ਼ ਜੇ ਇੱਦਾਂ ਵੱਧਦੀਆਂ ਆ, ਲੋਕ ਇਸ ਦੇ ਉੱਤੇ ਜ਼ਿਆਦਾ ਟ੍ਰਾਂਜੈਕਸ਼ਨਸ ਕਰਦੇ ਆ, ਤਾਂ ਉਹਦੇ ਨਾਲ ਜਿਹੜਾ ਇਹਨਾਂ ਦੀ ਕੀਮਤ ਜਿਹੜੀ ਉਹ ਵਧੇਗੀ। ਇਸੇ ਦੇ ਤਰਜ਼ ਦੇ ਉੱਤੇ ਹੋਰ ਬਹੁਤ ਸਾਰੇ ਜਿਹੜੇ ਕ੍ਰਿਪਟੋ ਕਰੰਸੀਜ਼ ਜਿਹੜੀਆਂ ਉਹ ਚੱਲ ਰਹੀਆਂ ਆ। ਲੋਕ ਕ੍ਰਿਪਟੋ ਕਰੰਸੀਜ਼ ਇਸ ਲਈ ਵੀ ਯੂਜ਼ ਕਰਨਾ ਚਾਹੁੰਦੇ ਆ, ਜਿਹੜੀਆਂ ਹਾਈ ਟ੍ਰਾਂਜੈਕਸ਼ਨਸ ਆ ਉਹਨਾਂ ਵਿੱਚ ਮਹਿਜ ਸੈਂਟਸ ਲੱਗਦੇ ਆ। ਹੁਣ ਤੁਸੀਂ ਇੱਥੋਂ ਕਿਸੇ ਨੂੰ ਵਾਇਰ ਕਰਨੀ ਹੋਵੇ 35-50 ਤੇ ਕਿੰਨੇ % ਜਿਹੜੇ ਆ ਉਹ ਉਸ ਕੀਮਤ ਦੇ ਤੁਹਾਨੂੰ ਜਿਹੜੇ ਡਾਲਰ ਆ ਉਹ ਦੇਣੇ ਪੈ ਜਾਂਦੇ ਆ ਬੈਂਕਾਂ ਨੂੰ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਕਹਿੰਦੇ ਇੱਦਾਂ ਦੀ ਕੋਈ ਚੀਜ਼ ਜਿਹੜੀ ਉਹ ਨਹੀਂ ਹੁੰਦੀ। ਇਸੇ ਲਈ ਬਾਈਡਨ ਪ੍ਰਸ਼ਾਸਨ ਦੇ ਨਾਲ ਸਾਰੀ ਦੀ ਸਾਰੀ ਕਾਂਗਰਸ ਹੀ ਚਾਹੁੰਦੀ ਆ ਵੀ IRS ਆ ਇਹਨਾਂ ਤੇ ਜਿਹੜੀ ਉਹ ਨਜ਼ਰ ਜਿਹੜੀ ਉਹ ਵੱਧ ਤੋਂ ਵੱਧ ਰੱਖੇ। ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਇਸੇ ਦੇ ਉੱਤੇ ਜੇ ਗੱਲ ਕਰਦੇ ਜਾਈਏ, ਪਹਿਲਾਂ ਬਾਈਡਨ ਪ੍ਰਸ਼ਾਸਨ ਕਹਿੰਦਾ ਸੀ ਵੀ $600 ਤੋਂ ਉੱਤੇ ਦੀ ਟ੍ਰਾਂਜੈਕਸ਼ਨ ਨੂੰ ਰਿਪੋਰਟ ਕਰਨਾ ਪਊਗਾ। ਹੁਣ ਉਸ ਤੋਂ ਉਹਨਾਂ ਨੇ ਪੈਰ ਜਿਹੜੇ ਉਹ ਪਿਛਾਂਹ ਖਿੱਚ ਲਏ ਨੇ। ਉਹਨਾਂ ਨੇ ਕਿਹਾ ਵੀ ਹੁਣ ਵਿਡਰਾਲਸ ਮੋਰ ਦੈਨ 10,000 ਰਾਦਰ ਦੈਨ $600 ਜਿਹੜੀ ਥ੍ਰੈਸ਼ਹੋਲਡ ਆ ਉਸ ਦੇ ਉੱਤੇ ਉਹ ਆ ਗਏ ਆ। ਸੋ $10,000 ਤੋਂ ਵੱਧ ਦੀਆਂ ਜਿਹੜੀਆਂ ਟ੍ਰਾਂਜੈਕਸ਼ਨ ਹੈਗੀਆਂ ਉਹਨਾਂ ਉੱਤੇ ਜਿਹੜੀ IRS ਆ ਉਹ ਹੁਣ ਨਜ਼ਰ ਰੱਖੇਗੀ, ਨਾ ਕਿ $600 ਤੋਂ ਵੱਧ ਵਾਲੀ ਜਿਹੜੀ ਟ੍ਰਾਂਜੈਕਸ਼ਨ ਆ ਉਹਨਾਂ ਦੇ ਉੱਤੇ। ਸੋ ਕ੍ਰਿਪਟੋ ਕਰੰਸੀਜ਼ ਇਸੇ ਲਈ ਜਿਹੜਾ ਹਰਜੋਤ ਸਿੰਘ ਜੀ ਲੋਕ ਜ਼ਿਆਦਾ ਹੁਣ ਪ੍ਰੈਫਰ ਕਰ ਰਹੇ ਆ ਵੀ ਇੱਦਾਂ ਦੀਆਂ ਚੀਜ਼ਾਂ ਤੋਂ ਜਿਹੜੇ ਉਹ ਲੋਕ ਬਚੇ ਰਹਿੰਦੇ ਨੇ। ਜੀ, ਤੇ ਹੁਣ ਬਿਲਕੁਲ। ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਜਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US। USA।